वाहिगुरू जी का खालसा वाहिगुरू जी की फतेह। अज 23 तारीख दिन शनिवार से अमृत वेला है जी। गुरुद्वारा लंगर साहब के बाहर का दृश्य है। मीह पै रहा है जी। जी गड्डियां बिदर नहीं जांदियां हैं संगत को दर्शन कराउण बिदर या जो लोकल गुरुद्वारे है श्री बाबा जी के सामने देखो जी आ सब खड़िया हुई बरसात करके। इक्का दुक्का ही संगत है कि जी रोड के ऊपर है। जरनैल सिंह जी वाहिगुरू जी का खालसा वाहिगुरू जी की फतेह। महावीर सिंह जी वाहिगुरू जी का खालसा वाहिगुरू जी की फतेह। जिस रोड असी जा रहे हैं जी ये रोड तक सचखंड से हजूर साहब वल जाता है जी। दा सब्जी मंडी जा रहा है समान लैन लई लंगर का। ते विचार आया कि आप जी नाल हजूर साहब के जो मीह पै रहा है जी ये दर्शन साझे करिए। अज रास्ता है जी इनू संत बाबा निधान सिंह जी चौंक के नाम जाता है जी। तेरासा रेलवे स्टेशन जाता है जी। ये अनाज मंडी है जी। ते जिस रस्ते हम असीं सीधे जा रहे हैं जी तक सचखंड श्री हजूर साहब वल जाता है जी। ते रोड करीब पूरा खाली है जी। बरसात करके संगत की आवाजाही घट हैगी। बिल्कुल ठीक सामने तक सचखंड श्री हजूर साहब है जी। दोनों पासे मार्केट सामने बोर्ड लगा है जी। बाबा जी की बरसी का जी चार दर्शन है जी। संत बाबा निधान सिंह जी, संत बाबा हरनाम सिंह जी, संत बाबा शीशा सिंह जी, संत बाबा आत्मा सिंह गोली जी की बरसी जो है वो 2 अगस्त 4 अरदासना बड़े धूमधाम नाल गुरुद्वारा लंदन शहर मनाई जाती है। अभी हम तक सचखंड साहब जी के बैक साइड से है जी। जिस भी हम से गुजर रहे हैं इन्हू गेट नंबर 6 कहा जाता है जी। बिल्कुल ठीक सामने जो सुरैनी जंग का गेट है
ਇਹ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਟਕਸਾਲ ਹੈ ਜੀ, ਜਿੱਥੇ ਕਿ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਾਹਮਣੇ ਇਹ ਸ਼ਾਪਿੰਗ ਕੰਪਲੈਕਸ ਹੈਗਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਨਾਲ। ਇਹ ਰਿਲਾਇੰਸ ਦਾ ਕੱਪੜਿਆਂ ਦਾ ਸ਼ੋਰੂਮ ਹੈ ਜੀ ਦੇ ਨਾਲ। ਤੇ ਇਹ ਅਨਾਜ ਮੰਡੀ ਹੈ ਜੀ, ਤੇ ਆਪਾਂ ਅਨਾਜ ਮੰਡੀ ਕਹਿੰਦੇ ਪੰਜਾਬੀ ਵਿੱਚ, ਤੇ ਮਹਾਰਾਸ਼ਟਰ ਵਿੱਚ ਮੋਂਡਾ ਕਹਿੰਦੇ ਜੀ। ਇਹ ਪੁਰਾਣੀ ਅਨਾਜ ਮੰਡੀ ਹੋਇਆ ਕਰਦੀ ਸੀਗੀ, ਤੇ ਇਹਨੂੰ ਜੂਨਾ ਮੋਂਡਾ, ਜੂਨਾ ਮਤਲਬ ਪੁਰਾਣਾ ਜੀ, ਪੁਰਾਣੀ, ਤੇ ਮੋਂਡਾ ਮਤਲਬ ਅਨਾਜ ਮੰਡੀ ਜੀ। ਇਹਨੂੰ ਘੰਟਾ ਘਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਹ ਸਾਹਮਣੇ ਦੇਖੋ ਜੀ, ਟਾਵਰ ਹੈਗਾ। ਇਹ ਪਹਿਲਾਂ ਅਨਾਜ ਮੰਡੀ ਹੋਇਆ ਕਰਦੀ ਸੀਗੀ ਜੀ, ਤੇ ਹੁਣ ਟ੍ਰੈਫਿਕ ਜ਼ਿਆਦਾ ਹੋਣ ਕਰਕੇ, ਬਸ ਹੁਣ ਜ਼ਿਆਦਾ ਹੋਣ ਕਰਕੇ ਇਹ ਅਨਾਜ ਮੰਡੀ ਤੋਂ ਬਦਲ ਕੇ ਸ਼ਹਿਰ ਦੇ ਦੂਸਰੇ ਪਾਸੇ ਚਲੀ ਗਈ ਹੈ ਜੀ, ਤੇ ਉਹਨੂੰ ਨਵੀਨ ਮੋਂਡਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ। ਜਿਹੜਾ ਹੁਣ ਬਾਜ਼ਾਰ ਹੈਗਾ, ਜਿਹਨੂੰ ਐਤਵਾਰਾ ਬਾਜ਼ਾਰ ਕਹਿੰਦੇ ਆ ਜੀ। ਤੇ ਇਹ ਇੱਕ ਐਸੀ ਮਾਰਕੀਟ ਹੈ ਜਿਹੜੀ ਸਵੇਰੇ ਜਲਦੀ ਖੁੱਲ ਜਾਂਦੀ ਹੈ ਜੀ, 9 ਵਜੇ ਦੇ ਆਸ-ਪਾਸ। ਜਿਹੜੀ ਬਾਕੀ ਦੀ ਮਾਰਕੀਟ ਹੈ ਜੀ, ਉਹ 11 ਵਜੇ ਤੋਂ ਪਹਿਲਾਂ ਨਹੀਂ ਖੁੱਲਦੀ ਜੀ। ਤੇ ਪੰਜਾਬ ਦੇ ਵਿੱਚ ਤਾਂ ਮਾਰਕੀਟ ਹੈ, ਸਵੇਰੇ ਖੁੱਲ ਜਾਂਦੀ ਜੀ, ਵਪਾਰੀ ਆਪਣਾ ਕੰਮ ਕਰ ਲੈਂਦੇ ਆ। ਤੇ ਇੱਥੇ ਕਿਆ ਹੈ ਜੀ, ਮਾਰਕੀਟ ਜੋ ਹੈ 11 ਵਜੇ ਖੁੱਲਦੀ ਹੈ। ਤੇ ਦੋ ਕਾਰਨ ਇਹ ਹੈਗੇ, ਕਿਉਂਕਿ ਇਹ ਇੰਟੀਰੀਅਰ ਜਿਹਾ ਇਲਾਕਾ ਹੈ ਜੀ, ਤੇ ਦੂਰੋਂ ਨੇੜਿਓਂ ਨਾ ਪਬਲਿਕ ਹੈ, ਉਹ ਥੋਕ ਦਾ ਸਮਾਨ ਲੈਣ ਲਈ ਆਉਂਦੀ ਹੈ ਜੀ, ਤੇ ਘਰੋਂ ਤੁਰਦੇ ਉਹਨਾਂ ਨੂੰ ਟਾਈਮ ਹੋ ਜਾਂਦਾ ਹੈ। ਤੇ ਇਸ ਕਰਕੇ ਮਾਰਕੀਟ 11 ਵਜੇ ਖੁੱਲ੍ਹਦੀ ਹੈ ਜੀ। ਸ਼ਾਮਾਂ ਨੂੰ ਫਿਰ ਥੋੜ੍ਹਾ ਜਿਹਾ ਲੇਟ ਬੰਦ ਹੁੰਦੀ ਹੈ, ਕਿਉਂਕਿ ਸੰਗਤ ਜਿਹੜੀ ਵੀ ਮਤਲਬ ਵਪਾਰੀ ਹੁੰਦੇ ਆ, ਉਹ ਆਪਣਾ ਸਮਾਨ ਲੈ ਕੇ ਸ਼ਾਮਾਂ ਨੂੰ ਫਿਰ ਵਾਪਸ ਚਲੇ ਜਾਂਦੇ हैं। इस मार्केट ਦੇ ਵਿੱਚ हर किस्म की दुकान है, हलवाई है, कपड़े दुकाना है, हार्डवेयर है, मेडिकल है, सिलाई मशीन की रिपेयर है, दूसरा हर किस्म की मार्केट है। ये मार्केट जो है 9 बजे के आस पास हो जाती है जी। बिल्कुल ठीक है, जो सामने चौराहा नज़र आ रहा है जी, ये शराफा बाज़ार है जी। सज्जे पासे ਨੂੰ ਆਪਾਂ ਉੱਥੋਂ ਘੁੰਮ ਜਾਈਏ ਤੇ ਸ਼ਰਾਫਾ ਬਾਜ਼ਾਰ ਹੈ। ਬਾਕੀ ਸਬਜ਼ੀ ਮੰਡੀ ਦਾ ਆਗਾਜ਼ ਜੋ ਉੱਥੋਂ ਸ਼ੁਰੂ ਹੋ ਜਾਂਦਾ ਹੈ ਜੀ। ਬਰਸਾਤ ਹੋਣ ਕਰਕੇ ਨਹੀਂ ਤਾਂ ਜਿਹੜੀਆਂ ਛੋਟੀਆਂ ਗੱਡੀਆਂ ਹੁੰਦੀਆਂ ਹੈ, ਰੇਹੜੀਆਂ ਵਗੈਰਾ ਫਲ ਫਰੂਟ ਦੀਆਂ ਬਾਕੀ ਸਮਾਨ ਦੀਆਂ ਲੱਗ ਜਾਂਦੀਆਂ ਹੈ। ਪਰ ਅੱਜ ਬਰਸਾਤ ਵੀ ਤੇਜ਼ ਹੈਗੀ ਤੇ ਥੋੜਾ ਲੇਟ ਹੀ ਆਣਗੇ ਜਿੱਦਾਂ मतलब लगता है जी। चंगी बरसात हो रही है। सामने एक दुकान है जो ਉਹਦੇ पर ਮੋਗੜ ਪੱਲੀ ਲਿਖਿਆ ਹੈ ਜੀ। ਤੇ ਜਿਹੜੇ ਆਪਾਂ ਪੰਜਾਬ 'ਚ ਮਤਲਬ ਕਹਿੰਦੇ ਆ ਜੀ ਅੰਸਾਰੀ ਦੀ ਦੁਕਾਨ, ਜਿੱਥੇ ਜੜੀ ਬੂਟੀਆਂ ਮਿਲਦੀਆਂ ਤੇ ਉਸ ਨੂੰ ਮਹਾਰਾਸ਼ਟਰ ਦੇ ਵਿੱਚ ਮਰਾਠੀ ਦੇ ਵਿੱਚ ਮੋਗੜ ਪੱਲੀ ਕਿਹਾ ਜਾਂਦਾ ਹੈ ਜੀ। ਇਹ ਸ਼ਰਾਫਾ ਬਾਜ਼ਾਰ ਦਾ ਰਸਤਾ ਹੈ ਜੀ।
ਆਪਾਂ ਖੱਬੇ ਪਾਸੇ ਨੂੰ ਮੁੜ ਜਾਣਾ ਜੀ, ਇਹ ਸੱਜੇ ਪਾਸੇ ਨੂੰ ਸਰਾਫਾ ਬਾਜ਼ਾਰ। ਇਹ ਸਬਜ਼ੀ ਮੰਡੀ ਦਾ ਏਰੀਆ ਜੀ ਇਹ। ਕੋਈ हाथ गाड़ियाँ जो है वो आ गई हैं जी। सामने जी जी अमरूद विक रहा बरसातों के बीच है जी, खड्डे का नहीं पता लगता, पानी भर जाता ते बस। दास ने दियो इजाजत जी, ते अपना काम देते ही वाहिगुरू जी का खालसा वाहिगुरू